शादी बरकरार सी, फर्ज करो 20 साल शादीशुदा रहे, ਉਹ 20 ਸਾਲ ਜਿਹੜਾ ਹਸਬੈਂਡ ਨੇ ਕੰਮ ਕੀਤਾ ਹੈ, ਨੌਕਰੀ 'ਚ ਪ੍ਰਮੋਸ਼ਨਾਂ ਲਈਆਂ ਨੇ, ਇਹ ਘਰ ਖਰੀਦਦਾ ਹੈ, ਉਹ ਕੀਤਾ, ਉਹਦੇ 'ਚ ਖਾਤੂਨ ਦਾ ਲੇਬਰ ਵੀ ਸ਼ਾਮਿਲ ਸੀ। ਕਾਰ ਚਲਾਣਾ, ਰਿਸ਼ਤੇਦਾਰੀਆਂ ਨਿਭਾਉਣਾ, ਬੱਚਿਆਂ ਦਾ ਖਿਆਲ ਰੱਖਣਾ, ਹਸਬੈਂਡ ਦਾ ਖਿਆਲ ਰੱਖਣਾ ਵਗੈਰਾ। ਨਹੀਂ ਹਲੇ ਰਿਫਤ ਨਹੀਂ ਦੱਸ ਸਕਦੇ ਕਿ ਅਗਰ ਮੈਂ ਬੱਚੇ ਆਪਣਾ ਕੱਪੜੇ ਦੇ ਵਾਲੇ ਨੂੰ ਪੈਸੇ ਦਾ, ਜਿਹੜਾ ਕੱਪੜੇ ਧੋਣਾ ਹੈਗਾ, ਤੇ ਬਰਤਨ ਵਾਲੇ ਨੂੰ ਪੈਸੇ ਦਾ ਵੀ ਦੇਣੇ ਨਾ। ਅਗਰ ਔਰਤ ਨਹੀਂ ਕਰ ਰਹੀ ਕੰਮ ਤਾਂ ਕੋਈ ਨਾ ਕੋਈ ਤਾਂ ਕਰੇਗਾ ਨਾ, ਤੇ ਉਹੀ ਸਾਰਾ ਅੱਧਾ ਬਜਟ ਤੇ ਉਹੀ ਹੋ ਜਾਂਦਾ। ਅਗਰ ਉਹ ਔਰਤ ਨਹੀਂ ਕਰ ਰਹੀ ਤੇ ਉਹਨੂੰ ਕੰਮ ਫਿਰ ਵੀ ਨਹੀਂ ਕੰਸੀਡਰ ਕੀਤਾ ਜਾਂਦਾ। ਬਿਲਕੁਲ। ਤੇ ਜੇ ਅਸੀਂ ਉਹਦੀ ਕੁਝ ਕੰਟਰੀਬਿਊਸ਼ਨ ਨੂੰ ਕੰਮ ਕੰਸੀਡਰ ਕਰੀਏ ਤੇ ਸ਼ਾਦੀ ਦੇ ਬਾਅਦ ਉਹਨੂੰ ਵੀ ਕੁਝ ਮਾਲੀ ਹਿੱਸਾ ਮਿਲਣਾ ਚਾਹੀਦਾ ਹੈ। ਲੇਕਿਨ ਅਸੀਂ ਹਜੇ ਵੀ ਉਹ ਬੇਅਰ ਮਿਨੀਮਮ ਰਿਕੁਆਇਰਮੈਂਟ 'ਚ ਫਸੇ ਨੇ ਕਿ ਹਾਂਜੀ ਥੋੜਾ ਬਹੁਤ ਨਾਨੋ ਨਫਕਾ 3 ਮਹੀਨੇ ਤੱਕ, ਉਹਦੇ ਬਾਅਦ ਇੱਜ਼ਤ ਦੇ ਬਾਅਦ ਹਸਬੈਂਡ ਦੀ ਰਿਸਪੌਂਸਿਬਿਲਿਟੀ ਖਤਮ ਹੋ ਜਾਂਦੀ ਹੈ। ਤੇ ਇਹ ਸ਼ਕਲ ਬਣ ਜਾਂਦੀ ਹੈ ਕਾਨੂੰਨੀ ਤੌਰ ਤੱਕ ਨਾ ਇਸ ਕਨਸੈਪਟ ਨੂੰ ਰੀਅਲਾਈਜ਼ ਕਰਨ ਦੀ। ਅਜੇ ਲੇਕਿਨ ਉਹਦੇ 'ਚ ਬਾਤ ਸ਼ੁਰੂ ਹੋਈ ਹੈ ਇਸ ਗੱਲ ਤੇ। ਉਹ ਹੁੰਦੇ ਜੇ ਕਾਨੂੰਨ ਬਣੇਗਾ ਵੀ ਕੋਈ 20 ਸਾਲ ਦੀ ਜੱਦੋਜਹਿਦ ਹੈਗੀ ਹੈ। ਲੇਕਿਨ ਤੁਹਾਨੂੰ ਲੱਗਦਾ ਕਿ ਮੂਵਮੈਂਟ ਦੇ ਅੰਦਰ ਵੀ ਜਿਹੜੀ ਗੱਲ ਹੈਗੀ ਉਹ ਜ਼ਿਆਦਾ ਠੀਕ ਹੈ, ਔਰਤਾਂ ਨੂੰ ਬਾਹਰ ਨਿਕਲਣਾ ਚਾਹੀਦਾ, ਕੰਮ ਕਰਨਾ ਚਾਹੀਦਾ, ਉਹ ਸਾਰੀ ਠੀਕ ਹੈਗੀਆਂ ਨੇ। ਲੇਕਿਨ ਮੈਨੂੰ ਲੱਗਦਾ ਉਹਦੇ ਤੇ ਐਮਫੈਸਿਸ ਦੇਣ ਦੀ ਵਜ੍ਹਾ ਤੋਂ ਸ਼ਾਇਦ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਨਾ ਉਹ ਜ਼ੋਰ ਨਹੀਂ ਪਿਆ ਕਿ ਉਹਦੇ ਘਰ ਦੇ ਵਿੱਚ ਕੰਮ ਕਰਨ ਨੂੰ ਵੀ ਇੱਕ ਸਟੇਟਸ ਦਿੱਤਾ ਜਾਏ ਉਹਨੂੰ। ਮਤਲਬ ਕਿਉਂਕਿ ਅਸੀਂ ਜ਼ੋਰ ਉਸ ਪਾਸੇ ਪਾਤਾ ਨਾ, ਉਹ ਆਪਣੀ ਜਗ੍ਹਾ ਅਹਿਮ ਹੈਗੀ ਹੈ ਕਿ ਉਹ ਬਾਹਰ ਨਿਕਲੇ, ਕਿਉਂਕਿ ਦੁਨੀਆ ਦੇ ਅੰਦਰ ਤਰੱਕੀ ਉਹਨਾਂ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਦੀ ਔਰਤਾਂ ਔਰ ਮਰਦ ਦੋਵਾਂ ਨੇ ਬਾਹਰ ਕੰਮ ਕੀਤਾ। ਘਰ ਵੀ ਮਿਲ ਕੇ ਕੰਮ ਕੀਤਾ। ਹਾਂ, ਘਰ ਵੀ ਮਿਲ ਕੇ ਕੰਮ ਕੀਤਾ ਔਰ ਬਾਹਰ ਵੀ। ਮਤਲਬ ਇੱਕ ਬੰਦੇ ਦੇ ਉੱਤੇ ਤੇ ਵੈਸੇ ਹੀ ਗੁਜ਼ਾਰਾ ਨਹੀਂ ਹੋ ਸਕਦਾ। ਅੱਜ ਕੱਲ ਤੇ ਕਰੋਨਾ ਤੋਂ ਬਾਅਦ ਤਾਂ ਵੈਸੇ ਹੀ ਕੰਮ ਸਾਡੇ ਪਾਕਿਸਤਾਨ ਦੇ ਜਿਹੜੇ ਮਰਦ ਨੇ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਜਦੋਂ ਤੂੰ ਘਰ ਜਾਣਾ ਹੈ ਨਾ ਤੇ ਤੂੰ ਚਾਰਪਾਈ ਤੇ ਬਹਿ ਜਾਣਾ, ਉੱਥੇ ਬੈਠ ਕੇ ਪਾਣੀ ਮੰਗਣਾ ਹੈ, ਹਾਂਜੀ, ਰੋਟੀ ਦੇ ਜਾ, ਮੇਰੇ ਪੈਰ ਦਬਾ ਦੇ, ਮੇਰੇ ਕੱਪੜੇ ਇਸਤਰੀ ਕਰਕੇ ਰੱਖ ਦੇ ਸਵੇਰ ਜਾਣ ਵਾਸਤੇ। ਠੀਕ ਹੈ, ਬੇਸ਼ੱਕ ਔਰਤ ਵੀ ਨਾਲ ਨੌਕਰੀ ਕਰ ਰਹੀ ਹੈ, ਲੇਕਿਨ ਔਰਤ ਦੇ ਪੈਰ ਦਬਾਣੇ ਜਾਂ ਔਰਤ ਲਈ ਕੱਪੜੇ ਧੋ ਕੇ। ਇੱਕ ਦਫਾ ਦੀ ਗੱਲ ਹੈ ਕਿ ਮੇਰੀ ਮੇਡ ਜਿਹੜੀ ਹੈ ਨਾ ਉਹ ਬਿਮਾਰ ਹੋ ਗਈ। ਮੇਡ ਬਿਮਾਰ ਹੋ ਗਈ ਤੇ ਮੈਂ ਨਾ ਕੱਪੜੇ ਧੋ ਕੇ, ਮੇਰੇ ਬੱਚੇ ਛੋਟੇ ਸੀ, ਮੈਂ ਕੱਪੜੇ ਧੋ ਕੇ ਨਾ ਤੇ ਦੇ ਰਹੀ ਸੀ ਤੇ ਸੀੜੀ ਦੇ ਉੱਪਰ ਜਾ ਕੇ ਛੱਤ ਤੇ ਪਾਣੇ ਸਨ ਕੱਪੜੇ। ਛੱਤ ਨੀਚੇ ਵਾਲਾ ਮੇਰਾ ਪੂਰਾ ਪੋਰਸ਼ਨ ਬੰਦ ਹੈ, ਉਹ ਦਰਮਿਆਨ ਵਾਲੇ ਇਸ ਪੋਰਸ਼ਨ 'ਚ ਮੈਂ ਰਹਿ ਰਹੀ। ਤੇ ਮੈਂ ਉਹ ਮੇਰੇ ਆਪਣੇ ਹਸਬੈਂਡ ਨੂੰ ਕਿਹਾ ਕਿ ਤੂੰ ਟੋਕਰੀ ਲੈ ਕੇ ਨਾ ਤੁਸੀਂ ਉੱਪਰ ਛੱਡ ਆਓ ਤੇ ਮੈਂ ਜਾ ਕੇ ਉੱਪਰ ਆ ਕੇ ਕੱਪੜੇ ਸੁਣੇ। ਉਹ ਕੱਪੜੇ ਲੈ ਕੇ ਨਾ ਉੱਪਰ ਟੋਕਰੀ ਲੈ ਕੇ ਉੱਪਰ ਜਾ ਰਹੇ ਸੀ ਤੇ ਸਾਹਮਣੇ ਉਹਨਾਂ ਦਾ ਹਮਸਾਇਆ ਜਿਹੜਾ ਛੱਤ ਤੇ ਬੜਾ ਕਹਿੰਦਾ ਯਾਰ ਥੱਲੇ ਕੱਪੜੇ ਧੋ ਲਿਆ ਰਹੇ ਆ। ਇਹਦਾ ਮਤਲਬ ਹੈ ਕਿ ਕਿੰਨਾ ਮਾਯੂਬ ਸਮਝ ਰਿਹਾ ਜਾਂਦਾ ਹੈ ਕਿ ਅਗਰ ਮਰਦ ਔਰਤ ਦੇ ਨਾਲ ਕੋਈ ਹੱਥ ਵੜਾ ਦੇਗਾ ਤੇ ਇਹ ਪਾਕਿਸਤਾਨ ਦੇ ਵਿੱਚ ਥੱਲੇ ਲੱਗ ਗਿਆ। ਤੇ ਅਗਰ ਅਸੀਂ ਇਸ ਜਾਗੀਰਦਾਰੀ ਨਿਜ਼ਾਮ ਦੇ ਵਿੱਚ ਕਿਸੇ ਮਰਦ ਨੂੰ ਇਹ ਸਿਖਾਈਏ